ਜੀ। ਬਿਲਕੁਲ। ਅਗਲੀਆਂ ਜਿਹੜੀਆਂ ਜੁਸ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਜਿਹੜਾ ਉਹ ਦੇਖਿਆ ਜਾ ਰਿਹਾ ਆ ਇਸ ਟਾਈਮ ਇਕੋਨਮੀ ਨੂੰ ਲੈ ਕੇ ਕਹਿੰਦੇ ਵੀ ਜਿਹੜੀ ਫੈਡ ਆ ਉਹਨਾਂ ਦੇ ਲਈ ਅਮਰੀਕਾ ਦੀ ਜਿਹੜੀ ਜੋਬ ਮਾਰਕੀਟ ਆ ਉਹ ਬੜੀ ਹੌਟ ਆ, ਟੂ ਹੌਟ ਜਿਹੜੀ ਉਹ ਇਸ ਟਾਈਮ ਬਣੀ ਪਈ ਹੈਗੀ ਆ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਜਿਹੜੀ ਉਹ ਦੇਖੀ ਗਈ ਹੈ ਕਿਉਂਕਿ ਅੱਜ ਅਨਇੰਪਲੋਇਮੈਂਟ ਦੇ ਜਿਹੜੇ ਆંકੜੇ ਆਏ ਆ ਉਹ ਜਿਹੜੀਆਂ ਇਕਨੋਮਿਕ ਪਰਿਸਥਿਤੀਆਂ ਬਣੀਆਂ ਪਈਆਂ ਸਥਿਤੀਆਂ ਹੈਗੀਆਂ ਨੇ ਉਹਦੇ ਨਾਲ ਜਿੱਦਾਂ ਕਹਿ ਲਓ ਵੀ ਲੋਕਾਂ ਦੇ ਮੇਚ ਨਹੀਂ ਜਿਹੜੀ ਉਹ ਗੱਲ ਖਾ ਰਹੀ। ਸੋ ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣ ਦੇ ਲਈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਫੈਡ ਦੁਬਾਰੇ ਵੀ ਅੱਗੇ ਜਿਹੜਾ ਆ ਇੰਟਰਸਟ ਰੇਟਸ ਆ ਉਹਨਾਂ 'ਚ ਹਾਈਕ ਕਰ ਸਕਦਾ ਆ। ਆਪਾਂ ਦੇਖ ਰਹੇ ਹਾਂ ਲਗਾਤਾਰ ਪ੍ਰਾਈਸਿਸ ਜਿਹੜੀਆਂ ਆ ਗੈਸ ਦੀਆਂ ਉਹ ਵੱਧ ਰਹੀਆਂ ਆ, ਬਾਕੀ ਵੀ ਜਿਹੜੀਆਂ ਕੀਮਤਾਂ ਆ ਦੁੱਧ ਤੋਂ ਲੈ ਕੇ ਹਰ ਇੱਕ ਚੀਜ਼ ਤੱਕ ਜਿਹੜੀਆਂ ਉਹ ਵਧੀਆਂ ਪਈਆਂ ਨੇ। ਸੋ ਫੈਡ ਨੂੰ ਇਸ ਨੂੰ ਟੱਚ ਕਰਨਾ ਕਾਫੀ ਜਿਹੜਾ ਆ ਉਹ ਇਸ ਟਾਈਮ ਔਖਾ ਹੋਇਆ ਪਿਆ ਆ। ਜੀ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਪੁਲਿਸ ਚੀਫ ਉਹਨਾਂ ਨੇ ਐਗਜ਼ੈਕਟਲੀ ਸੇਮ ਸਟੇਟਮੈਂਟ ਦਿੱਤੀ ਹੈਗੀ ਆ ਜੋ ਆਪਣੇ ਪੰਜਾਬੀ ਪਰਿਵਾਰ ਦਾ ਕਤਲ ਹੋਇਆ 4 ਜਣਿਆਂ ਦਾ। ਜਿਸ ਤਰ੍ਹਾਂ ਮਰਸਡ ਕਾਉਂਟੀ ਦੇ ਸ਼ੈਰਿਫ ਵਾਰਨਿਕੀ ਨੇ ਸਟੇਟਮੈਂਟ ਦਿੱਤੀ ਸੀ ਵੀ ਇਸ ਬੰਦੇ ਦੀ ਜਗ੍ਹਾ ਹੈਲ ਦੇ ਵਿੱਚ ਹੀ ਹੈਗੀ ਆ। ਜੋ ਕੁਝ ਵਾਪਰਿਆ ਆ ਇਹਦਾ ਇੱਕ ਹਿੱਸਾ ਜੋ ਆਪਣੀ ਸਟੇਟ ਦੀ ਲਾਜ਼ ਆ ਉਹ ਵੀ ਰਿਸਪੌਂਸੀਬਲ ਹੈਗੇ ਆ ਉਹ ਇਸ ਦੇ ਲਈ। ਸੋ ਇਹਦੇ ਸੰਬੰਧ ਦੇ ਵਿੱਚ ਸੇਮ ਜੋ ਫ੍ਰਿਜ਼ਨੋ ਦੇ ਪੁਲਿਸ ਆ ਪੈਕੋ ਵਾਲਡੇਰਾਮਾ ਉਹਨਾਂ ਨੇ ਵੀ ਇਹ ਕਿਹਾ ਵੀ ਮੈਂ ਇਹ ਜੋ ਸੈਂਸਲੈਸ ਤੇ ਟ੍ਰੈਜਿਕ ਲਾਸ ਆਫ ਇਨੋਸੈਂਟ ਲਾਈਫ ਹੋਇਆ ਤੇ ਮੇਰਾ ਹਾਰਟ ਉਹਨਾਂ ਦੇ ਲਈ ਪੂਰੀ ਤਰ੍ਹਾਂ ਬ੍ਰੇਕ ਆ ਤੇ ਮੈਂ ਪ੍ਰੇ ਵੀ ਕਰਦਾ ਆ। ਪਰ ਇਸ ਨੂੰ ਆਪਾਂ ਇਹ ਕਹਿ ਸਕਦੇ ਹਾਂ ਕੈਲੀਫੋਰਨੀਆ ਦੇ B ਕਲਾਸ ਦਾ ਵੀ ਕੁਛ ਨਾ ਕੁਛ ਇਹਦੇ ਵਿੱਚ ਹਿੱਸਾ ਹੈਗਾ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਉਹ ਬੰਦਾ ਪੈਰੋਲ ਦੀ ਰੌਲਾ ਪੈ ਰਿਹਾ ਵੀ ਪਤਾ ਨਹੀਂ ਚੈੱਕ ਕਰਦੇ ਸੀ, ਖਤਮ ਹੋ ਗਏ ਸੀ, ਕਿੱਥੇ ਰਹਿੰਦਾ ਸੀ, ਐਡਰੈਸ ਵੀ ਨਹੀਂ ਪਤਾ ਸੀ। ਸੋ ਬਹੁਤ ਸਾਰੇ ਪੋਲੀਟੀਸ਼ੀਅਨ ਵੀ ਕੁਝ ਕਹਿ ਰਹੇ ਆ ਵੀ ਜੀ ਨਹੀਂ ਇੱਦਾਂ ਦੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਹੈਗੀ ਪੁਲਿਸ ਵਾਲਿਆਂ ਨੂੰ। ਪਰ ਪੁਲਿਸ ਵਾਲੇ ਵੀ ਕੀ ਕਰਨ, ਉਹਨਾਂ ਦੇ ਵੀ ਹੱਥ ਵੱਜੇ ਹੋਏ ਆ। ਆਪਾਂ ਦੇਖਿਆ ਵੀ ਜੇ ਉਹ ਕਿਸੇ ਨੂੰ ਫੜਦੇ ਆ ਮੂਹਰੇ ਚਾਰਜ ਨਹੀਂ ਹੁੰਦੇ, ਜ਼ੀਰੋ ਬੇਲ ਪਾਲਿਸੀ ਹੈਗੀ ਆ। ਸੋ ਜਦੋਂ ਇੱਦਾਂ ਦੇ ਕ੍ਰਿਮੀਨਲ ਛੁੱਟਦੇ ਆ ਤੇ ਫਿਰ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ। ਹੁਣ ਦੇਖੋ ਵੀ ਮਰਸਡ ਕਾਉਂਟੀ ਦੇ ਸ਼ੈਰਿਫ ਤੇ ਫ੍ਰਿਜ਼ਨੋ ਦੇ ਪੁਲਿਸ ਚੀਫ ਦੀ ਵੀ ਸੇਮ ਸਟੇਟਮੈਂਟ ਆਈ ਆ ਵੀ ਇਹਦੇ ਵਿੱਚ ਜ਼ਰੂਰ ਜੋ ਲਾਅ ਬਣੇ ਆ ਨਾ ਉਹ ਹਿੱਸਾ ਹੈਗਾ ਆ। ਜੀ ਬਿਲਕੁਲ। ਅਗਲੀ ਜਿਹੜੀਆਂ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਅੱਜ ਪੈਸੀਫਿਕਾ ਦੇ ਵਿੱਚ ਇੱਕ ਛੋਟਾ ਜਿਹਾ ਜਿਹੜਾ ਉਹ ਭੂਚਾਲ ਆਇਆ ਤਕਰੀਬਨ 2.6 ਤੀਬਰਤਾ ਦਾ ਕੋਲਮਾ ਦੇ ਜਿਹੜੇ ਨਜ਼ਦੀਕ ਆ ਉਹ ਦੱਸਿਆ ਜਾਂਦਾ ਤਕਰੀਬਨ 4:30 ਵਜੇ ਇਹ ਪੈਸੀਫਿਕਾ ਦਾ ਜਿਹੜਾ ਇਲਾਕਾ ਆ ਉੱਥੇ ਪ੍ਰੀਲਿਮਿਨਰੀ ਜਿਹੜਾ ਅਰਥਕੁਏਕ ਸਟ੍ਰਾਈਕ ਕੀਤਾ ਹੈ। ਸੋ ਅਸਲ ਦੇ ਵਿੱਚ ਜਿਹੜਾ USGS ਆ ਉਹ ਉਸ ਦਾ ਪੂਰਾ ਆંકੜਾ ਆ ਬਾਅਦ ਦੇ ਵਿੱਚ ਨਾਪ ਕੇ ਕਹਿੰਦੇ ਉਹ ਦੱਸਾਂਗੇ।